ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਇਸ ਤਰ੍ਹਾਂ ਅੱਜ ਦੇ ਵਿਚਾਰ ਦੀ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਹਾਨੀਅਤ ਦੀ ਦੁਨੀਆ 'ਚ ਔਰ ਖਾਸ ਤੌਰ ਤੇ ਜੇ ਅਸੀਂ ਸਬਕ ਲੈਣਾ ਹੋਏ ਤੇ ਹਰ ਚੀਜ਼ ਜਦੋਂ ਤੁਸੀਂ ਤੁਰਦੇ ਹੋ, ਦੇਖਦੇ ਹੋ, ਆਲਾ ਦੁਆਲਾ ਦੇਖਦੇ ਹੋ, ਹਰ ਚੀਜ਼ ਤੋਂ ਸਬਕ ਲਿਆ ਜਾ ਸਕਦਾ ਜੀ। ਬਹੁਤ ਵਾਰੀ ਏਕਤਾ ਦੀ ਗੱਲ ਹੁੰਦੀ ਹੈ ਕਿ ਇੱਕ ਲੀਡਰ ਦੇ ਮਗਰ ਲੱਗਣਾ। ਕੀੜੀ ਤੋਂ ਵੱਧ ਕੇ ਕੌਣ ਸੱਚਮੁੱਚ ਦਾ ਟੀਚਰ ਹੋ ਸਕਦਾ ਹੈ? ਰਾਣੀ ਕੀੜੀ ਅੱਗੇ ਤੁਰਦੀ ਹੈ, ਸਾਰੀਆਂ ਪੂਰੀਆਂ ਜਿਹੜੀਆਂ ਨੇ ਲਾਈਨ ਲਾ ਕੇ ਪਿੱਛੇ ਤੁਰਦੀਆਂ ਨੇ। ਜੀ। ਸ਼ਹਿਦ ਦੀ ਮੱਖੀ ਕੁਈਨ ਜਿਹੜੀ ਉਹਨੂੰ ਕਹਿੰਦੇ ਕੁਈਨ ਬੀ ਨੇ, ਜੀ। ਕਿਵੇਂ ਸਾਰੇ ਉਹਨੂੰ ਫੋਲੋ ਕਰਦੀਆਂ ਨੇ। ਸੋ ਇੱਕ ਅਸਮਾਨ ਵੱਲ ਦੇਖੋ, ਕੂੰਜਾਂ। ਜੀ। ਹੁਣ ਜਦੋਂ ਅਸੀਂ ਕਹਿੰਦੇ ਆ ਵੇ ਮੈਂ ਕੂੰਜ ਵਿਛੜ ਗਈ ਡਾਰੋਂ, ਹੁਣ ਇਹ ਹੁੰਦਾ ਹੈ ਕਿ ਵੀ ਉਹਨਾਂ ਦੀ ਫਲਾਈਟ ਹੀ ਟੁਗੈਦਰ ਹੁੰਦੀ ਹੈ। ਜੇ ਉਹਦੇ ਚੋਂ ਇੱਕ ਵਿਛੜ ਜਾਏ ਉਹ ਬਸ ਕੁਰਲਾ ਕੇ ਮਰ ਜਾਂਦੀ ਹੈ। ਉਹ ਕੂੰਜ ਉਹ ਕਦੇ ਵੀ ਵਾਪਸ ਰਲ ਨਹੀਂ ਸਕਦੀ, ਉਹ ਤਾਂ ਨਿਕਲ ਜਾਂਦੀਆਂ ਨੇ। ਸੋ ਹਰ ਚੀਜ਼ ਸਾਡੇ ਲਈ ਸਬਕ ਹੈ, ਲੈਸਨ ਹੈ। ਪਰ ਜੇ ਉਹ ਤਾਂ ਹੀ ਅਸੀਂ ਦੇਖਾਂਗੇ ਜੇ ਅਸੀਂ ਆਪਣੀ ਮਗਰੂਰੀਅਤ 'ਚ ਨਾ ਹੋਈਏ। ਜਦੋਂ ਅਸੀਂ ਖੁਦ 'ਚ ਮਗਰੂਰ ਹੈ, ਆਪਣੇ ਬਿਨਾਂ ਸਾਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ, ਅੱਧਾ ਦਿਨ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਮੂੰਹ ਦੇ ਉੱਤੇ ਹੀ ਕੂਚੀ ਫੇਰੀ ਜਾਣੀ ਹੈ, ਤੇ ਉਸ 'ਚੋਂ ਤਾਂ ਕੋਈ ਤੁਹਾਨੂੰ ਆਲੇ ਦੁਆਲੇ ਤਾਂ ਸਬਕ ਵਾਲੀ ਚੀਜ਼ ਹੀ ਨਹੀਂ ਹੈ। ਔਰ ਇਹੀ ਕਾਰਨ ਹੈ ਵੀ ਸਾਡੇ 'ਚੋਂ ਬਹੁਤ ਸਾਰੇ ਨਾ ਮੁਲਕਾਂ 'ਚ ਸੂਰਜ ਕਦੋਂ ਚੜ੍ਹਦਾ ਹੈ, ਕਦੋਂ ਡੁੱਬਦਾ ਹੈ, ਖੂਬਸੂਰਤੀ ਕੀ ਹੈ, ਕਿਵੇਂ ਲਾਲ ਰੌਸ਼ਨੀ ਜਿਹੜੀ ਊਸ਼ਾ ਦੀ ਲਾਲੀ ਜਿਹਨੂੰ ਕਹਿੰਦੇ ਨੇ ਉਹ ਕਿਵੇਂ ਸਪਰੈਡ ਕਰਦੀ ਹੈ, ਸੂਰਜ ਜਦੋਂ ਡੁੱਬਦਾ ਤੇ ਫਿਰ ਕੀ ਹੈ। ਔਰ ਜੇ ਸ਼ਿਵ ਬਟਾਲਵੀ ਵਰਗਾ ਜਿਹੜਾ ਸ਼ਾਇਰ ਹੈ ਉਹ ਇਹਦੇ ਚੋਂ ਇੱਕ ਲਾਈਨ ਕੱਢ ਲੈਂਦਾ ਹੈ ਕਿ ਚੜਿਆ ਸੀ ਜਿਹੜਾ ਸੂਰਜ ਆ, ਡੁੱਬਣਾ ਸੀ ਉਹ ਜ਼ਰੂਰ, ਕੋਈ ਝੂਠ ਕਹਿ ਰਿਹਾ ਹੈ ਕਿ ਮੇਰੇ ਗਮਾਂ ਨੇ ਮਾਰਿਆ, ਕੁਛ ਇਸ ਕਿਸਮ ਦੀ ਲਾਈਨ ਹੈ। ਹੁਣ ਇਹ ਵੀ ਇੱਕ ਰਿਮਾਈਂਡਰ ਹੁੰਦਾ ਹੈ ਕਿ ਜਿਹੜਾ ਸੂਰਜ ਚੜਿਆ ਉਹਨੇ ਡੁੱਬਣਾ ਵੀ ਹੈ। ਬਿਲਕੁਲ ਕਿ ਇਨ ਦਾ ਐਂਡ ਜਿਹੜਾ ਰਾਈਜ਼ ਹੁੰਦਾ, ਜਿਹੜਾ ਬੰਦਾ ਪੈਸੇ ਦੀ ਜਾਂ ਸ਼ੌਹਰਤ ਜਾਂ ਨੇਮ ਐਂਡ ਫੇਮ, ਤੁਸੀਂ ਬੜੇ ਬੜੇ ਐਕਟਰ ਐਕਟਰੈਸਿਸ ਜਿਨ੍ਹਾਂ ਦੇ ਪਹਿਰਾਵੇ ਨੂੰ ਦੇਖ ਕੇ ਸਟਾਈਲ ਬਣਦੇ ਨੇ, ਜਿਨ੍ਹਾਂ ਦੀਆਂ ਜ਼ੁਲਫਾਂ ਨੂੰ ਦੇਖ ਕੇ ਹੇਅਰ ਸਟਾਈਲ ਬਣਦੇ ਨੇ, ਤੁਸੀਂ ਉਹਨਾਂ ਨੂੰ ਕਦੇ ਬੁਢਾਪੇ 'ਚ ਦੇਖੋ, ਕਈ ਫੀਚਰ ਨੇ ਤੇ ਤੁਹਾਨੂੰ ਲੱਗਦਾ ਉਹ ਰੁਲੇ ਹੋਏ, ਉਹਨਾਂ ਨੂੰ ਕੋਈ ਪੁੱਛ ਵੀ ਨਹੀਂ। ਇੱਕ ਬੜੀ ਵੱਡੀ ਐਕਟਰੈਸ ਸੀ, ਮਾਲਕ ਮਕਾਨ ਨੇ ਕੱਢਤਾ ਉਹਨੂੰ, ਔਰ ਉਹ ਉਸ ਜ਼ਮਾਨੇ ਦੀ 20-25 ਸਾਧਨਾ, ਹੁਣ ਤਾਂ ਮਰ ਗਈ ਸ਼ਾਇਦ। ਉਹ ਜੱਜ ਨੇ ਉਹਨੂੰ ਦੇਖਿਆ ਹਾਲ ਉਹ ਕਿ ਵੀ ਉਹਨੇ ਕਿਹਾ ਵੀ ਇਹ ਉਹ ਜ਼ਮਾਨੇ ਦੀ ਜਿਹਨੇ ਦੁਨੀਆ ਦਾ ਫੈਸ਼ਨ ਸੈੱਟ ਕੀਤਾ ਸੀ। ਸੋ ਮਤਲਬ ਇਹ ਹੈ ਕਿ ਵੀ ਸਾਡੇ ਲਈ ਜੇ ਅਸੀਂ ਕੁਝ ਸਿੱਖਣਾ ਤੇ ਆਲਾ ਦੁਆਲਾ ਹੀ ਸਿੱਖਿਆ ਕਿ ਵੀ ਨਾ ਸ਼ੌਹਰਤ ਕਦੇ ਰਹਿੰਦੀ ਹੈ, ਨਾ ਪੈਸਾ ਕਦੇ ਰਹਿੰਦਾ ਹੈ। ਜੇ ਕੋਈ ਹੈ ਤਾਂ ਹਰ ਪਲ ਨੂੰ ਸੰਭਾਲ ਲਈਏ ਰੱਬ ਦੀ ਯਾਦ ਵੱਲ, ਇਨਸਾਨੀਅਤ ਦੀ, ਖਲਕਤ ਦੀ ਸੇਵਾ ਦੇ ਵਿੱਚ। ਕਿਉਂਕਿ ਸੋਮਵਾਰ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਦੇ ਜਿਹੜੇ ਕਵਿਤ ਸਵਈਏ ਨੇ, ਜਿਹੜੇ ਉਸ ਵੇਲੇ ਦੀ ਲਿਟਰਰੀ ਲੈਂਗੁਏਜ ਬ੍ਰਜ ਭਾਸ਼ਾ 'ਚ ਨੇ ਔਰ ਨਗੇਟਸ ਆਫ ਵਿਜ਼ਡਮ ਨੇ। ਮੈਂ ਤਾਂ ਹਮੇਸ਼ਾ ਹੀ, ਕਿਉਂਕਿ ਭਾਈ ਸਾਹਿਬ ਦੀਆਂ ਵਾਰਾਂ ਤਾਂ ਕੀਰਤਨ 'ਚ ਗਾਇਨ ਹੁੰਦੀਆਂ ਨੇ, ਬਹੁਤ ਸਾਰਿਆਂ ਨੂੰ ਕੰਠ ਵੀ ਨੇ। ਔਰ ਹੁਣ ਜਦੋਂ ਸਾਰਾ ਸਾਲ ਹੋਏਗਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਇਹ ਸ਼ਬਦ ਪੜ੍ਹਿਆ ਜਾਏਗਾ, ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਹੈ। ਇਸੇ ਤਰ੍ਹਾਂ ਜਿਹੜੇ ਨੇ ਹੋਰ ਬਹੁਤ ਸਾਰੀ ਜਿਹੜੀ ਹੈ ਬਾਣੀ ਉਹਨਾਂ ਦੀ ਲਿਖਤ ਉਹ ਕੀਰਤਨ 'ਚ ਗਾਇਨ ਕੀਤੀ ਜਾਂਦੀ ਹੈ। ਪਰ ਇਹ ਜਿਹੜੀ ਵਿਜ਼ਡਮ ਹੈ, ਕਿਉਂਕਿ ਬ੍ਰਜ ਭਾਸ਼ਾ ਕਾਮਨ ਬੰਦੇ ਦੀ ਸਮਝਦੇ ਵੀ ਨਹੀਂ ਹੈ, ਤੇ ਮੇਰਾ ਖਿਆਲ ਹੈ ਵੀ ਇਸ ਨੂੰ ਕਦੇ ਬਹੁਤਾ ਐਕਸਪਲੋਰ ਵੀ ਨਹੀਂ ਕੀਤਾ ਗਿਆ। ਔਰ ਉਹਨਾਂ ਦੇ 675 ਕੁੱਲ ਸਵਈਏ ਨੇ। ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਇੱਕ ਸਵਈਆ ਪਿਕ ਕਰਦੇ ਹਾਂ, 273 ਅਸੀਂ ਵਿਚਾਰ ਲਏ ਨੇ, 274ਵੇਂ। ਔਰ ਇਹ ਸਵਈਆ ਵੀ ਉਹੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਦੱਸਣ ਦੇ ਲਈ ਕਿ ਜਿਹੜੇ ਲੋਕ ਰੱਬ ਦੀ ਥਾਹ ਪਾਉਣਾ ਚਾਹੁੰਦੇ ਨੇ, ਜਿਹੜੇ ਲੋਕ ਰੱਬ ਦਾ ਭੇਤ ਜਾਣਨਾ ਚਾਹੁੰਦੇ ਨੇ, ਜਾਂ ਅੱਜ ਮੈਂ ਬਾਈ ਟ੍ਰੇਨ ਟਰੈਵਲ ਕਰ ਰਿਹਾ ਸੀ ਤਾਂ ਕਿਤੇ ਬੋਰਡ ਲੱਗਿਆ ਸੀ ਕਿ those who want to know that God exists call on this number। ਮੈਂ ਕਿਹਾ ਫੋਨ ਤੇ ਬੜੀ ਬਿਲਡਿੰਗ ਦੇ ਉੱਤੇ ਟ੍ਰੇਨ ਕ੍ਰਾਸ ਕਰ ਰਹੀ ਸੀ ਤੇ ਕੋਈ ਹੋਣੇ ਐਸਟ੍ਰੋਲੋਜਰ ਜਾਂ ਕੌਣ ਹੋਣੇ ਨੇ ਕਿ ਜੀ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਵੀ ਵਾਕਈ ਰੱਬ ਹੈਗਾ ਤਾਂ ਇਸ ਨੰਬਰ ਤੇ ਕਾਲ ਕਰੋ। ਮੈਂ ਕਿਹਾ ਇਹ ਤਾਂ ਉਹ ਨਰਕਧਾਰੀਆਂ ਵਾਲਾ ਕੰਮ ਹੋਇਆ। ਉਹ ਕਹਿੰਦਾ ਹੁੰਦਾ ਸੀ ਵੀ ਸਾਡਾ ਬਾਬਾ ਉਹ ਤਾਂ ਇਵੇਂ ਕਰਦਾ, ਰੱਬ ਲੈਣਾ ਹੀ ਤਾਂ ਫੜ ਆ ਲੈ, ਜਿਵੇਂ ਰੱਬ ਹੱਥ 'ਚ ਫੜਾ ਦੇਣੇ। ਲੇਕਿਨ ਭਾਈ ਸਾਹਿਬ ਜਦੋਂ ਇਸ ਕਵਿਤ ਦੇ ਵਿੱਚ ਗੱਲ ਕਰਦੇ ਨੇ, ਉਹਨਾਂ ਨੇ ਕੀੜੀ ਦੀ ਉਦਾਹਰਣ ਨੂੰ ਲਿਆ ਕਿ ਵੀ ਕੀੜੀ, ਜਦੋਂ ਅਸੀਂ ਕੋਈ ਕਿਸੇ ਦੇ ਘਰ ਮਹਿਮਾਨ ਆ ਜਾਏ
ਤੇ ਲਫ਼ਜ਼ ਕਹੇ ਜਾਂਦੇ ਨੇ ਜੀ ਕੀੜੀ ਦੇ ਘਰ ਭਗਵਾਨ ਆਏ। ਕੀੜੀ ਸਭ ਤੋਂ ਛੋਟਾ ਹੈ ਜਿਹਨੂੰ ਅਸੀਂ ਦੇਖ ਸਕਦੇ ਹਾਂ ਅੱਖਾਂ ਦੇ ਨਾਲ, ਪੈਰਾਂ ਥੱਲੇ ਕਿੰਨੀਆਂ ਅਸੀਂ ਮਿੱਧਰ ਨੇ ਤੁਰੇ ਜਾਂਦੇ ਅਣਜਾਣੇ ਚ। ਪਰ ਭਾਈ ਗੁਰਦਾਸ ਜੀ ਨੇ ਇਸ ਕਵਿਤ ਜਿਵੇਂ ਕੀੜੀ ਦੀ ਬਿਊਟੀ ਨੂੰ ਲੈਂਦੇ ਆ ਕਿਹਾ ਕਿ ਜੇ ਕੀੜੀ ਦਾ ਭੇਤ, ਕੀੜੀ ਦੀ ਖੂਬਸੂਰਤੀ 'ਚ ਇਹ ਖੁਸ਼ ਹੈ ਤੇ ਜਿਹੜਾ ਰੱਬ ਚਿਤੇਰੇ ਜਿਹਨੇ ਸਾਰੀ ਦੁਨੀਆ ਕ੍ਰੀਏਟ ਕੀਤੀ ਹੈ ਉਹਦਾ ਭੇਤ ਤੁਸੀਂ ਕਿਵੇਂ ਪਾ ਸਕਦੇ ਹੋ। ਔਰ ਭਾਈ ਸਾਹਿਬ ਨੇ ਫਰਮਾਇਆ ਰਚਨਾ ਚਰਿੱਤਰ ਚਿੱਤਰ ਬਿਸਮ ਬਚਿੱਤਰਪਨ ਏਕ ਚੀਂਟੀ ਕੋ ਚਰਿੱਤਰ कहत न आवे ही प्रथम ही चीटी के मिलाप को प्रताप देखो सहस अनेक एक बिल में समावे ही अगर भागी पाछै एकै मार्ग चलत जात पावत मिठास बास तेही मिल धावे ही भृंगी मिल तात्काल भृंगी रूप होए दिखावे चींटी चीटी चित्र अलख चितेरे कत पावे जी। बड़ी खूबसूरती च एक 6 ਲਾਈਨਾਂ ਚ ਉਹਨਾਂ ਨੇ ਰੱਬ ਨੂੰ ਡਿਸਕ੍ਰਾਈਬ ਕੀਤਾ ਹੈ, ਰੱਬ ਦੀ ਮਹਿਮਾ ਨੂੰ ਕਿ ਇੱਕ ਕੀੜੀ ਰਚਨਾ ਚਰਿੱਤਰ ਚਿੱਤਰ ਬਿਸਮ ਬਚਿੱਤਰਪਨ ਕਿ ਜਿਹੜੀ ਕ੍ਰੀਏਸ਼ਨ ਹੈ ਵਾਹਿਗੁਰੂ ਦੀ ਉਹ ਇੰਨੀ ਮਿਰਾਕੂਲਸ ਹੈ, ਇੰਨੀ ਵਿਚਿੱਤਰ ਹੈ, ਇੰਨੀ ਅਮੇਜ਼ਿੰਗ ਹੈ, ਮਿਰਾਕੂਲਸ ਹੈ ਔਰ ਚਾਰਜ ਫਿਰ ਇਟ ਇਜ਼ ਫੁੱਲ ਆਫ ਵੰਡਰ ਐਂਡ ਆਅ। ਤੁਸੀਂ ਦੇਖ ਕੇ ਵਾਹ ਵਾਹ ਹੀ ਕਹਿ ਸਕਦੇ ਹੋ। ਇਸ ਲਈ ਰੱਬ ਦਾ ਨਾਂ ਹੀ ਗੁਰੂ ਸਾਹਿਬਾਨ ਜਾਂ ਸਾਡੀਆਂ ਪਰੰਪਰਾਵਾਂ 'ਚ ਅਸੀਂ ਵਾਹਿਗੁਰੂ ਕਹਿੰਦੇ, ਵੰਡਰਫੁਲ ਲਾਰਡ। ਹਰ ਚੀਜ਼ ਵੰਡਰ ਹੈ, ਹਰ ਚੀਜ਼ 'ਚ ਤੁਸੀਂ ਵਾਹ ਵਾਹ ਤੋਂ ਬਿਨਾ ਵਾਹੋ ਵਾਹੋ ਕਾ ਕੀਆ ਤਮਾਸ਼ਾ, ਕਿਆ ਤਮਾਸ਼ਾ ਹੈ ਕ੍ਰੀਏਟ ਕੀਤਾ ਉਹਨੇ। ਰਚਨਾ ਚਰਿੱਤਰ ਚਿੱਤਰ ਬਿਸਮ ਬਚਿੱਤਰਪਨ ਏਕ ਚੀਂਟੀ ਕੋ ਚਰਿੱਤਰ ਕਹਿਤ ਨਾ ਆਵੇ। ਭਾਈ ਸਾਹਿਬ ਕਹਿੰਦੇ ਨੇ ਲਓ ਹੁਣ ਇੱਕ ਕੀੜੀ ਦੀ ਗੱਲ ਸੁਣ ਲਓ ਜੀ। ਉਹਦੀ ਇੰਟਰਪ੍ਰੀਟੇਸ਼ਨ ਹੀ ਜਿਹੜੀ ਹੈ ਉਸ ਦੀਆਂ ਕ੍ਰਿਤ ਉਹੀ ਜਿਹੜੀਆਂ ਨੇ ਮਨ ਨੂੰ ਚਕਰਾ ਦੇਣ ਵਾਲੀਆਂ ਨੇ, ਦਿਲ ਨੂੰ ਜਿਹੜਾ ਉਹ ਇੱਕ ਮਿਰਾਕਲ ਚ ਭਰ ਦੇਣ ਵਾਲੀਆਂ ਨੇ। ਕਿਵੇਂ? ਪ੍ਰਥਮ ਹੀ ਚੀਟੀ ਕੇ ਮਿਲਾਪ ਕੋ ਪ੍ਰਤਾਪ ਦੇਖੋ ਸਹਿਸ ਅਨੇਕ ਏਕ ਬਿਲ ਮੇ ਸਮਾਵੇ। ਪਹਿਲਾਂ ਤਾਂ ਕੀੜੀਆਂ ਦੀ ਏਕਤਾ ਦੇਖੋ ਜੀ ਕਿ ਇੱਕ ਖੁੱਡ ਦੇ ਵਿੱਚ, ਇੱਕ ਬਿੱਲ ਦੇ ਵਿੱਚ, ਇੱਕ ਹੋਲ ਦੇ ਵਿੱਚ, ਮੋਰੀ ਦੇ ਵਿੱਚ ਕਿਵੇਂ ਹਜ਼ਾਰਾਂ ਕੀੜੀਆਂ ਵੜ ਜਾਂਦੀਆਂ ਨੇ। ਕਿਵੇਂ ਉੱਥੇ ਲੜਦੀਆਂ ਤਾਂ ਨਹੀਂ। ਸਾਡੇ ਤਾਂ ਇੰਨੇ ਨੇ ਕਮਰੇ ਆਪਣੇ ਕੱਲੇ ਕੱਲੇ ਲੈ ਕੇ ਵੀ ਲੜੀ ਜਾਂਦੇ ਨੇ ਮੁੰਡੇ ਕੁੜੀਆਂ ਸਾਡੇ ਹੈ ਕਿ ਵੀ ਨੋ ਦਿਸ ਇਜ਼ ਮਾਈਂਡ। ਉਹ ਕਹਿੰਦੇ ਵੀ ਦੇਖੋ ਕੀੜੀਆਂ ਦੀ ਏਕਤਾ ਦੇਖੋ ਕਿ ਇੱਕ ਮੋਰੀ ਦੇ ਵਿੱਚ ਕਿਵੇਂ ਹਜ਼ਾਰਾਂ ਇਕੱਠੀਆਂ ਹੋ ਜਾਂਦੀਆਂ। ਸਹਿਸ ਅਨੇਕ ਹਜ਼ਾਰਾਂ ਏਕ ਬਿੱਲ ਮੇ ਸਮਾਵੇ ਕਿ ਵੀ ਕਿਵੇਂ ਇੱਕ ਹੋਲ ਦੇ ਵਿੱਚ ਸਮਾ ਜਾਂਦੀਆਂ ਨੇ। ਫਿਰ ਉਹਨਾਂ ਨੇ ਅਗਲਾ ਪਾਰਟ ਕਿਹਾ ਹੈ ਅਗਰ ਭਾਗੀ ਪਾਛੈ ਏਕੈ ਮਾਰਗ ਚਲਤ ਜਾਤ। ਅਗਰ ਭਾਗੀ ਕੁਈਨ ਕਿ ਹੁਣ ਤੁਸੀਂ ਉਹਨਾਂ ਦੀ ਤੋਰ ਦੇਖੋ ਕਿ ਇੱਕ ਜਿਹੜੀ ਹੈ ਉਹ ਅੱਗੇ ਤੁਰਦੀ ਹੈ ਤੇ ਸਾਰੀਆਂ ਲਾਈਨ ਬਣ ਕੇ ਉਹਦੇ ਮਗਰ ਤੁਰੀਆਂ ਹੋਈਆਂ। ਅਗਰ ਭਾਗੀ ਪਾਛੈ ਏਕੈ ਮਾਰਗ ਚਲਤ ਜਾਤ ਪਾਵਤ ਮਿਠਾਸ ਬਾਸ ਤੋਹੀ ਮਿਲ ਧਾਵਈ। ਉਹਦੇ ਚੋਂ ਜਿਹਨੂੰ ਕਿਸੇ ਨੂੰ ਸਮੈਲ ਆ ਗਈ ਕਿ ਮਿੱਠਾ ਕਿੱਥੇ ਹੈ, ਉਹ ਤੇ ਭੱਜਦੀਆਂ ਸਾਰੀਆਂ ਜਿਹੜੀਆਂ ਨੇ ਉਹ ਕਹਿਣਗੀਆਂ ਮਾਰਚ ਕਰ ਰਹੀਆਂ ਇੱਕ ਦੇ ਪਿੱਛੇ, ਟਰਨ ਲੈਫਟ ਰਾਈਟ ਫੌਜੀ ਤਾਂ ਪਰੇਡ ਕਰਾ ਰਹੇ ਹੁੰਦੇ ਨੇ। ਅਗਲੀ ਕਹਿੰਦੀ ਵੀ ਇਧਰ ਬਰਫੀ ਦਾ ਟੁਕੜਾ, ਲੈਫਟ ਮਾਰੋ, ਮਾਰਿਆ ਲੈਫਟ, ਸਾਰੀਆਂ ਪਿੱਛੇ ਪਿੱਛੇ ਜਿਹੜੀਆਂ ਨੇ ਪੂਰੀ ਫੌਜ ਉਧਰ। ਅਗਰ ਭਾਗੀ ਪਾਛੈ ਇੱਕ ਹੈ ਮਾਰਗ ਚਲਤ ਜਾਤ ਪਾਵਤ ਮਿਠਾਸ ਬਾਸ। ਜੋ ਹੀ ਸਮੈਲ ਆਈ ਉਹਨਾਂ ਨੂੰ ਤਾਹੀ ਮਿਲ ਧਾਵੇ ਭ੍ਰਿੰਗੀ ਮਿਲ ਤਾਤਕਾਲ ਭ੍ਰਿੰਗੀ ਰੂਪ ਹੋਏ ਦਿਖਾਵੇ। ਇਹ ਮੈਨੂੰ ਵੀ ਪਹਿਲੀ ਵਾਰ, ਮੈਨੂੰ ਇਹ ਤਾਂ ਪਤਾ ਸੀ ਕਿ ਬਈ ਕਈ ਕੀੜੀਆਂ ਦੇ ਵਿੰਗ ਨਿਕਲ ਆਉਂਦੇ ਨੇ, ਉਹਨਾਂ ਦੇ ਹੁੰਦੇ ਨੇ ਆਪਣੇ ਜਿਹੜੇ ਖੰਭ ਨੇ, ਪਰ ਇਹ ਉਹਨਾਂ ਦਾ ਡਿਫੈਂਸ ਮੈਕੈਨਿਜ਼ਮ ਹੈ ਇਨਸੈਕਟ ਨਾਲ ਲੜ। ਭ੍ਰਿੰਗ ਕਹਿੰਦੇ ਨੇ ਇਨਸੈਕਟ, ਕਿ ਜਦੋਂ ਹੀ ਕੋਈ ਕੀੜੀਆਂ ਦੇ ਉੱਤੇ ਆ ਕੇ ਕੋਈ ਇਨਸੈਕਟ ਹਾਵੀ ਹੁੰਦਾ ਹੈ ਤੇ ਉਹ ਆਪਣੇ ਖੰਭ ਕੱਢ ਲੈਂਦੀਆਂ ਕੀੜੀਆਂ। ਭ੍ਰਿੰਗੀ ਮਿਲ ਤਾਤਕਾਲ ਭ੍ਰਿੰਗੀ ਰੂਪ ਹੋਏ ਦਿਖਾਵੇ। ਉਹ ਸਾਰਿਆਂ ਦਾ ਖੰਭ ਨਿਕਲ ਆਉਂਦਾ ਨੇ, ਕਹਿੰਦਾ ਵੀ ਆ ਜਾ ਵੀ। ਚੀਂਟੀ ਚੀਂਟੀ ਚਰਿੱਤਰ ਚਿੱਤਰ ਅਲਖ ਚਿਤੇਰੇ ਕਤ ਪਾਵੇ। ਉਹਨਾਂ ਨੇ ਕਿਹਾ ਵੀ ਜੇ ਇੱਕ ਕੀੜੀ ਦੇ ਵਿੱਚ ਹੀ ਇਹ ਹੈ ਕਿ ਵੀ ਉਹ ਮਾਰਚ ਵੀ ਹੈ, ਫੋਲੋ ਵੀ ਕਰਦਾ, ਇੱਕ ਥਾਂ ਇਕੱਠੀਆਂ ਵੀ ਨੇ, ਡਿਫੈਂਸ ਵੀ ਉਹਨਾਂ ਨੂੰ ਪਤਾ ਹੈ ਕਿ ਜੇ ਉਹ ਜਿਹੜਾ ਵਿੰਗਸ ਵਾਲਾ ਆ ਗਿਆ ਤਾਂ ਉਹਨਾਂ ਨੇ ਵੀ ਆਪਣੇ ਵਿੰਗਸ ਕੱਢ ਲੈਣੇ ਨੇ। ਤੇ ਜੇ ਉਸ ਇੱਕ ਕੀੜੀ ਦਾ ਅੰਤ ਨਹੀਂ ਪਾ ਸਕਦੇ ਤੇ ਫਿਰ ਚਿਤੇਰੇ ਕਤ ਪਾਵੇ, ਜਿਹਨੇ ਚਿਤਰਿਆ ਸਾਰਾ ਕ੍ਰੀਏਟ ਕੀਤਾ ਉਹਨੂੰ ਤੁਸੀਂ ਕਿਵੇਂ ਉਸ ਸਾਰੇ ਨੂੰ
ਜਾਣ ਸਕਦੇ ਹੋ। ਜੀ। ਸੋ ਇਹ ਅੱਜ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।